ਪੰਜਾਬੀ ਕਹਾਣੀ ਸਿੱਪੀ ਦਾ ਮੋਤੀ। ਲਿਖਾਰੀ ਖਾਲਿਦ ਜਵੇਦ ਡਾਰ। ਆਵਾਜ਼ ਅਜਮਲ ਸਿਕੰਦਰੀ। ਕਦੀ ਕਿਦਾਰ ਆਉਂਦਿਆਂ ਜਾਂਦਿਆਂ ਘੁੰਮਦਿਆਂ ਫਿਰਦਿਆਂ ਕੋਈ ਗੱਲ ਕੋਈ ਮੰਜ਼ਰ ਦਿਲ ਵਿੱਚ ਡੂੰਘਾਈ ਖੁੱਭ ਜਾਂਦਾ ਏ ਜਾਂ ਫਿਰ ਦਿਮਾਗ ਨਾਲ ਇੰਜ ਚਿੰਬੜ ਜਾਂਦਾ ਏ ਕਿ ਉਸ ਵੇਲੇ ਆਲੇ ਦੁਆਲੇ ਦਾ ਪੂਰਾ ਮਾਹੌਲ ਤੇ ਉੱਥੇ ਹੀ ਹੁੰਦਾ ਏ, ਪਰ ਬੰਦਾ ਹੁੰਦਾ ਉੱਥੇ ਨਹੀਂ। ਉਹ ਤੇ ਬਸ ਅੰਦਰੋਂ ਹੀ ਅੰਦਰ ਕਿਸੇ ਨਦੀ ਦਰਿਆ ਵਾਂਗੂ ਰੁੜਦਾ ਕਿਸੇ ਹੈਰਤ ਦੇ ਸਮੁੰਦਰ ਵਿੱਚ ਜਾ ਡਿੱਗਦਾ ਹੈ, ਜਿੱਥੇ ਦੁੱਖ ਦੀਆਂ ਡੂੰਘਾਈਆਂ ਵੀ ਹੋ ਸਕਦੀਆਂ ਨੇ ਤੇ ਮੋਤੀ ਜੰਮਦੀਆਂ ਸਿੱਪੀਆਂ ਵੀ। ਜਾਂਦੀ ਬਹਾਰ ਦਾ ਮੌਸਮ ਸੀ, ਮੀਂਹ ਪੂਰੇ ਜ਼ੋਰਾਂ ਵਿੱਚ ਵਰਦਾ ਪਿਆ ਸੀ। ਵੈਗਨ ਵਿੱਚ ਮੇਰੇ ਤੋਂ ਅੱਡ 3 ਸਵਾਰੀਆਂ ਹੋਰ ਸਨ। ਹੋਰ ਸਵਾਰੀਆਂ ਆਉਣ ਦੀ ਕੋਈ ਆਸ ਨਹੀਂ ਸੀ ਲਈ ਜਾ ਸਕਦੀ। ਇਸ ਤੂਫਾਨੀ ਬਾਰਿਸ਼ ਵਿੱਚ ਕਿੰਨੇ ਆਣਾ ਸੀ? ਅੱਜ ਘਰ ਛੇਤੀ ਪਹੁੰਚਣਾ ਮੁਮਕਿਨ ਨਹੀਂ। ਮੈਂ ਹਾਲਾਂ ਇਹ ਸੋਚਿਆ ਹੀ ਸੀ ਕਿ ਖਬਰੇ ਕਿਹੜੇ ਪਾਸਿਓਂ ਇੱਕ ਕੰਬਦੀ ਠਰਦੀ ਮੀਂਹ ਵਿੱਚ ਭਿੱਜਦੀ ਵਡੇਰੀ ਮਾਈ ਹੱਥ ਵਿੱਚ ਇੱਕ ਮੈਲੀ ਕੁਚੈਲੀ ਜੀ ਪੋਟਲੀ ਫੜ ਕੇ ਔਖਿਆਂ ਹੁੰਦਿਆਂ ਵੈਗਨ ਵਿੱਚ ਚੜੀ, ਬੂਹੇ ਦੇ ਨਾਲ ਹੀ ਬਾਰੀ ਲਾਗੇ ਸੀਟ ਉੱਤੇ ਬਹਿ ਗਈ। ਮਾਂ ਜੀ, ਇਹ ਲੰਘ ਆਏ, ਹਰ ਸਵਾਰੀ ਨੇ ਇੱਥੋਂ ਹੀ ਚੜਨਾ ਉਤਰਨਾ ਹੈ, ਤੁਸੀਂ ਤੰਗ ਹੋਵੋਗੇ, ਕੰਡਕਟਰ ਨੇ ਆਖਿਆ। ਗੱਡੀ ਵਿੱਚ ਮੇਰਾ ਜੀ ਕੱਚਾ ਪੱਕਾ ਹੁੰਦਾ ਏ ਤੇ ਨਾਲੇ ਉਲਟੀ ਆਉਣ ਦਾ ਵੀ ਡਰ ਰਹਿੰਦਾ ਏ। ਬਾਰੀ ਨੇੜੇ ਇਸ ਲਈ ਬੈਠੀ ਹਾਂ। ਮਾਂ ਜੀ, ਤੁਸੀਂ ਇੱਥੇ ਬਹਿ ਜਾਓ। ਮੈਂ ਦੂਜੀ ਪਾਸੇ ਬਾਰੀ ਵਾਲੀ ਸੀਟ ਤੋਂ ਉੱਠਦਿਆਂ ਤੇ ਮਾਈ ਹੋਰਾਂ ਨੂੰ ਜਗ੍ਹਾ ਦਿੰਦਿਆਂ ਆਖਿਆ। ਜਿਹੜੀਆਂ ਕੋਈ 4 ਸਵਾਰੀਆਂ ਮਾਈ ਦੇ ਆਉਣ ਤੋਂ ਪਹਿਲਾਂ ਬੈਠੀਆਂ ਹੋਈਆਂ ਸਨ, ਉਹ ਸਾਰੀਆਂ ਬਾਰੀ ਲਾਗੇ ਸੀਟ ਮਲ ਕੇ ਬੈਠੀਆਂ ਸਨ। ਜਿਉਂਦਾ ਰਹਿ, ਅੱਲਾ ਲੰਮੀ ਹਯਾਤੀ ਕਰੀ। ਮਾਈ ਇਹ ਕਹਿੰਦਿਆਂ ਖਿੜਕੀ ਲਾਗੇ ਸੀਟ ਉੱਤੇ ਬਹਿ ਗਈ ਤੇ ਮੈਂ ਉਸ ਸੀਟ ਤੋਂ ਜ਼ਰਾ ਉਰਾਂ ਹੋ ਕੇ ਬਹਿ ਗਿਆ। ਇਸ ਉਮਰ ਵਿੱਚ, ਇਸ ਤੂਫਾਨੀ ਮੌਸਮ ਵਿੱਚ ਕੱਲਮ ਕੱਲੀ ਮੇਰਾ ਦਿਲ ਕੀਤਾ ਕਿ ਮਾਈ ਨੂੰ ਇਸ ਬਾਰੇ ਕੁਝ ਪੁੱਛਾਂ, ਪਰ ਉਹਨੇ ਅੱਧ ਖੁੱਲੀ ਬਾਰੀ ਵੱਲ ਮੂੰਹ ਕਰਕੇ ਖੰਘਣਾ ਸ਼ੁਰੂ ਕਰ ਦਿੱਤਾ। ਖਾਂਸੀ ਰੁਕੀ, ਪਰ ਮਾਈ ਨੇ ਮੂੰਹ ਬਾਰੀ ਵੱਲ ਹੀ ਰੱਖਿਆ। ਗੁੱਝੀਆਂ ਸੱਟਾਂ ਦੀ ਪੀੜ ਮੈਨੂੰ ਲੱਤਾਂ ਬਾਹਾਂ ਵਿੱਚ ਮਹਿਸੂਸ ਹੋਈ ਤੇ ਸਵੇਰ ਵਾਲੀ ਗੱਲ ਯਾਦ ਆਉਣ ਲੱਗ ਪਈ। ਮੈਂ ਨਵੇਂ ਪੁਲ ਤੋਂ ਸਟੇਸ਼ਨ ਪਹੁੰਚਣਾ ਸੀ। ਉਸ ਵੇਲੇ ਕਣੀਆਂ ਸਿਰਫ ਕਿਣ-ਮਿਣ ਕਰਦੀਆਂ ਵਰਦੀਆਂ ਸਨ ਪਈਆਂ। ਏਡੀ ਤੂਫਾਨੀ ਬਾਰਿਸ਼ ਦਾ ਕੋਈ ਇਮਕਾਨ ਨਹੀਂ ਸੀ ਲੱਗਦਾ। ਮੈਂ ਕਾਹਲੀ ਟੁਰਦਿਆਂ ਨਵੇਂ ਪੁਲ ਵੱਲ ਜਾ ਰਿਹਾ ਸਾਂ। ਸਟੇਸ਼ਨ ਜਾਣ ਵਾਲੀ ਬੱਸ ਨਵੇਂ ਪੁਲ ਤਾਈਂ ਪਹੁੰਚ ਚੁੱਕੀ ਸੀ। 7:45 ਵਾਲੀ ਰੇਲ ਕਾਰ ਉੱਤੇ ਜਾਣ ਲਈ ਇਸ ਬੱਸ ਵਿੱਚ ਬਹਿਣਾ ਜ਼ਰੂਰੀ ਸੀ। ਇਹ ਸੋਚ ਕੇ ਮੈਂ ਬੱਸ ਵੱਲ ਨੱਸ ਪਿਆ। ਮੇਰਾ ਤੇ ਬੱਸ ਦਾ ਇੰਨਾ ਹੀ ਫਾਸਲਾ ਸੀ, ਟੁਰਦਾ ਰਹਿੰਦਾ ਤੇ ਬੱਸ ਨਿਕਲ ਜਾਂਦੀ। ਬੱਸ ਦੇ ਨੇੜੇ ਪਹੁੰਚਿਆ ਤੇ ਕੜਾਕੇਦਾਰ ਬਿਜਲੀ ਚਮਕੀ, ਬੱਦਲ ਗਰਜਿਆ ਤੇ ਮੇਰਾ ਤਰਾਹ ਨਿਕਲ ਗਿਆ। ਸੜਕ ਦੇ ਨਾਲ ਦੀ ਕੱਚੀ ਜਗ੍ਹਾ ਤੋਂ ਤਿੜਕਿਆ ਤੇ ਬੁਰੀ ਤਰ੍ਹਾਂ ਭੋਏ ਤੇ ਡਿੱਗਿਆ। ਕਿਸਮਤ ਚੰਗੀ ਸੀ, ਉੱਥੇ ਕੋਈ ਇੱਟ ਰੋੜਾ ਮੌਜੂਦ ਨਹੀਂ ਸੀ, ਰਗੜਾਂ ਹੀ ਲੱਗੀਆਂ ਸਨ। ਬੱਸ ਵਿੱਚ ਸਵਾਰ ਤੇ ਹੋ ਗਿਆ, ਪਰ ਸਟੇਸ਼ਨ ਪਹੁੰਚਿਆ ਤੇ ਰੇਲ ਗੱਡੀ ਚੱਲਣ ਵਿੱਚ ਸਿਰਫ 5 ਮਿੰਟ ਬਾਕੀ ਸਨ। ਮੀਂਹ ਤੇਜ਼ੀ ਨਾਲ ਵਰਦਾ ਸੀ ਪਿਆ। ਇੱਕ ਵਾਰੀ ਫੇਰ ਵਰਦੇ ਮੀਂਹ ਵਿੱਚੋਂ ਨਸਦਿਆਂ ਟਿਕਟ ਘਰ ਤਾਈਂ ਜਾਣਾ ਸੀ। ਟਿਕਟ ਲੈ ਕੇ ਨਸਦਿਆਂ ਰੇਲ ਕਾਰ ਵਿੱਚ ਸਵਾਰ ਹੋਣਾ ਸੀ। ਸਵੇਰ ਵਾਲੀਆਂ ਰਗੜਾਂ ਯਾਦ ਆ ਗਈਆਂ ਤੇ ਵੈਗਨ ਉੱਤੇ ਜਾਣ ਦਾ ਫੈਸਲਾ ਕਰ ਲਿਆ। ਮੈਂ ਪੂਰੀ ਨਸ ਭੱਜ ਪਾਰੋਂ ਵੀ ਟ੍ਰੇਨ ਤੇ ਨਾ ਜਾ ਸਕਿਆ। ਹਯਾਤੀ ਦਾ ਸਫ਼ਰ ਬੜਾ ਨਵੇਕਲਾ ਤੇ ਅਜੀਬ ਹੁੰਦਾ ਏ। ਕਈ ਵਾਰੀ ਬੰਦਾ ਉਹਨਾਂ ਰਾਹਾਂ ਵੱਲ ਮੁੜ ਜਾਂਦਾ ਏ ਜਿਨ੍ਹਾਂ ਬਾਰੇ ਕੋਈ ਸੋਚ ਵਿਚਾਰ ਨਹੀਂ ਕੀਤੀ ਹੁੰਦੀ। ਇਹ ਇਤਫਾਕੀਆ ਰਸਤੇ ਕਈ ਵਾਰੀ ਹਯਾਤੀ ਨੂੰ ਨਵੀਆਂ ਜਹਿਤਾਂ ਵੱਲ ਤੇ ਕਈ ਵਾਰੀ ਮਾਜ਼ੀ ਦੀਆਂ ਭੁੱਲੀਆਂ ਉਹਨਾਂ ਗਲੀਆਂ ਵਿੱਚ ਲੈ ਆਉਂਦੇ ਨੇ ਜਿੱਥੇ ਖੁਸ਼ੀਆਂ, ਮੁਹੱਬਤਾਂ, ਸੱਚਾਈ ਤੇ ਗਰਜ਼ਾਂ ਤੋਂ ਬਗੈਰ ਦੋਸਤੀਆਂ ਆਉਂਦੀਆਂ ਨੇ। ਮੈਂ ਵੈਗਨ ਵਿੱਚ ਬੈਠਾ ਆਪਣੇ ਖਿਆਲਾਂ ਵਿੱਚ ਡੁੱਬਿਆ ਹੋਇਆ ਸਾਂ। ਗੱਡੀ ਸਟਾਰਟ ਹੋਈ ਤੇ ਮੈਨੂੰ ਪਤਾ ਚੱਲਿਆ ਕਿ ਉਹ ਸਵਾਰੀਆਂ ਨਾਲ ਭਰ ਚੁੱਕੀ ਏ। ਲੋਕਾਂ ਦੀਆਂ ਮਜਬੂਰੀਆਂ ਉਹਨਾਂ ਨੂੰ ਇੱਥੇ ਤੀਕ ਲੈ ਆਈਆਂ ਸਨ। ਅਜੇ ਤਾਈਂ ਮੀਂਹ ਤੇਜ਼ੀ ਨਾਲ ਵਰਦਾ ਪਿਆ ਸੀ। ਸੜਕਾਂ ਉੱਤੇ ਵੀ ਪਾਣੀ ਖੜਾ ਹੋ ਗਿਆ ਸੀ। ਡਰਾਈਵਰ ਵੈਗਨ ਨੂੰ ਹੌਲੀ ਚਲਾਉਂਦਿਆਂ ਮੇਨ ਰੋਡ ਵੱਲ ਜਾ ਰਿਹਾ ਸੀ। ਅਸਮਾਨ ਉੱਤੇ ਬੱਦਲਾਂ ਦੀਆਂ ਵੰਨ-ਸਵੰਨੀਆਂ ਸ਼ਕਲਾਂ ਬਣ ਰਹੀਆਂ ਸਨ। ਉਹ ਕਦੀ ਚੀਤੇ ਵਾਂਗੂ ਫਲਾਂਗਦੀਆਂ ਤੇ ਕਦੀ ਸ਼ੇਰ ਵਾਂਗੂ ਗਰਜਦੀਆਂ ਵਿਖਾਈ ਦਿੰਦੀਆਂ। ਚਿੱਟੇ ਕਾਲੇ ਬੱਦਲ ਆਪਸ ਵਿੱਚ ਗਲੋਕੜੀਆਂ ਪਾਉਂਦੇ ਕਿਸੇ ਮੁਸੱਵਰ ਦੇ ਤਜਰੀਦੀ ਆਰਟ ਵਾਂਗੂ ਲੱਗ ਰਹੇ ਸਨ। ਉਹਨਾਂ ਵਿੱਚ ਜਾਰਹੀਅਤ ਸੀ। ਇੰਜ ਲੱਗਦਾ ਸੀ ਕਿ ਅੱਜ ਉਹ ਸਾਰੇ ਵਰਦਿਆਂ ਮਿਟ ਜਾਣਾ ਚਾਹੁੰਦੇ ਨੇ। GT ਰੋਡ ਉੱਤੇ ਆਉਂਦਿਆਂ ਹੀ ਵੈਗਨ ਦੀ ਸਪੀਡ ਤੇਜ਼ ਹੋ ਗਈ, ਪਰ ਫੇਰ ਵੀ ਕਣੀਆਂ ਅੱਧ ਖੁੱਲੀ ਬਾਰੀ ਵਿੱਚੋਂ ਮਾਈ ਦੇ ਮੂੰਹ ਉੱਤੇ ਪੈ ਰਹੀਆਂ ਸਨ। ਨਾ ਉਹਨੇ ਬਾਰੀ ਬੰਦ ਕੀਤੀ ਤੇ ਨਾ ਹੀ ਉਹਨੇ ਮੂੰਹ ਨੂੰ ਸਾਫ਼ ਕਰਨ ਦਾ ਯਤਨ ਕੀਤਾ। ਬਸ ਬੇਪਰਵਾਹ ਹੋ ਕੇ ਬੈਠੀ ਰਹੀ।
ਮੂੰਹ ਉੱਤੇ ਪਈਆਂ ਝੁਰੀਆਂ ਵਿੱਚ ਪਾਣੀ ਦੇ ਕਤਰੇ ਚਮਕਾ ਮਾਰ ਰਹੇ ਸਨ। ਬੁਢਾਪੇ ਨਾਲ ਲੱਕ ਇੰਜ ਉੜਿਆ ਹੋਇਆ ਸੀ ਕਿ ਸੀਟ ਨਾਲ ਚੰਗੀ ਤਰ੍ਹਾਂ ਢੋ ਵੀ ਨਹੀਂ ਸੀ ਲੱਗਦੀ। ਇੱਕ ਮੈਲਾ ਕੁਚੈਲਾ ਛੋਟਾ ਜਿਹਾ ਥੈਲਾ ਉਹਦੀ ਗੋਦੀ ਵਿੱਚ ਪਿਆ ਸੀ, ਜਿਹਦੇ ਉੱਤੇ ਉਹਨੇ ਦੋਵੇਂ ਹੱਥ ਇੰਜ ਰੱਖੇ ਹੋਏ ਸਨ ਜਿਵੇਂ ਢੋ ਨਾ ਲੱਗਣ ਦੀ ਕਮੀ ਹੱਥਾਂ ਨਾਲ ਹੀ ਪੂਰੀ ਕੀਤੀ ਹੋਵੇ। ਮੈਂ ਬਾਰੀ ਰਾਹੀਂ ਅਸਮਾਨਾਂ ਵੱਲ ਫੈਲਦੇ ਬੱਦਲਾਂ ਤੇ ਫੇਰ ਮਾਈ ਵੱਲ ਗੋਹ ਨਾਲ ਵੇਖਿਆ। ਮੈਨੂੰ ਵਰਦੇ ਬੱਦਲਾਂ ਤੇ ਮਾਈ ਦੀ ਹਯਾਤੀ ਵਿੱਚ ਸਾਂਝ ਮਹਿਸੂਸ ਹੋਈ। ਖਬਰੇ ਕਿੰਜ ਦੇ ਬੱਦਲ ਮਾਈ ਦੀ ਹਯਾਤੀ ਵਿੱਚ ਕਿਵੇਂ ਵਸ ਚੁੱਕੇ ਸਨ। ਮੈਂ ਇੱਕ ਵਾਰੀ ਫੇਰ ਖਿਆਲਾਂ ਵਿੱਚ ਡੁੱਬ ਗਿਆ। ਇੱਕ ਜ਼ਮਾਨਾ ਸੀ ਜਦੋਂ ਵਸਣ ਵਾਲੇ ਬੱਦਲਾਂ ਨਾਲ ਅਸੀਂ ਵੀ ਨੱਚਣ ਟੱਪਣ ਲੱਗ ਪੈਂਦੇ ਸਾਂ। ਜਿਹੜੇ ਸਕੂਲ ਵਿੱਚ ਮੈਂ ਪੜ੍ਹਦਾ ਸਾਂ ਉੱਥੇ ਬਹੁਤੇ ਬੋਹੜ ਦੇ ਦਰਖਤ ਹੀ ਸਨ, ਜਿਨ੍ਹਾਂ ਹੇਠ ਪ੍ਰਾਇਮਰੀ ਤਾਈਂ ਕਲਾਸਾਂ ਲੱਗਦੀਆਂ ਸਨ। ਜਦੋਂ ਕੋਈ ਪੁੱਛਦਾ ਕਿ ਤੀਜੀ ਕਲਾਸ ਕਿੱਥੇ ਵੇ ਜਾਂ ਚੌਥੀ ਕਿੱਥੇ, ਅਸੀਂ ਕਹਿੰਦੇ ਤੀਜੀ ਕਲਾਸ ਛੋਟੇ ਬੋਹੜ ਹੇਠ ਤੇ ਚੌਥੀ ਕਲਾਸ ਵੱਡੇ ਬੋਹੜ ਹੇਠ। ਉਹ ਜ਼ਮਾਨਾ ਵੀ ਅਜੀਬ ਸੀ। ਅਸਮਾਨਾਂ ਉੱਤੇ ਫੈਲਦੇ ਕਾਲੇ ਬੱਦਲ ਵੇਖ ਕੇ ਦਿਲ ਵਿੱਚ ਖੁਸ਼ੀਆਂ ਫੁੱਟਣ ਲੱਗ ਪੈਂਦੀਆਂ ਸਨ। ਬੱਦਲਾਂ ਦੇ ਵਰਦਿਆਂ ਹੀ ਛੁੱਟੀ ਹੋ ਜਾਂਦੀ ਸੀ। ਇੰਜ ਦੀਆਂ ਛੁੱਟੀਆਂ ਦੀ ਖੁਸ਼ੀ ਬੱਦਲਾਂ ਨਾਲ ਜੁੜੀ ਹੋਈ ਸੀ। ਇਸ ਲਈ ਬਚਪਨੇ ਵਿੱਚ ਕਾਲੀਆਂ ਘਟਾਵਾਂ ਮੈਨੂੰ ਡਾਢੀਆਂ ਚੰਗੀਆਂ ਲੱਗਦੀਆਂ ਸਨ। ਮੈਂ ਇਸ ਬਾਰੇ ਕਦੀ ਨਹੀਂ ਸੀ ਸੋਚਿਆ ਕਿ ਇਹਨਾਂ ਦਾ ਨਾਤਾ ਕਿਸ ਮੌਸਮ ਨਾਲ ਹੈ ਤੇ ਇਹਨਾਂ ਦੇ ਵਸਣ ਦਾ ਕੀ ਅਸਰ ਹੈ। ਫਿਰ ਇੱਕ ਵੇਲਾ ਇੰਜ ਦਾ ਆਇਆ ਕਿ ਜਾਂਦੀ ਬਹਾਰ ਵਿੱਚ ਵਸਦੇ ਬੱਦਲ ਪਰੇਸ਼ਾਨ ਕਰਨ ਲੱਗ ਪਏ। ਹੋਇਆ ਇੰਜ ਸੀ ਕਿ ਮੈਂ ਉਦੋਂ 9ਵੀਂ ਕਲਾਸ ਵਿੱਚ ਪੜ੍ਹਦਾ ਸਾਂ। ਮੇਰਾ ਕਲਾਸ ਫੈਲੋ ਤਾਹਿਰ ਕਲਾਸ ਵਿੱਚ ਬੈਠਾ ਹੰਝੂ ਕਿਰਦਾ ਪਿਆ ਸੀ। ਸਾਰਿਆਂ ਯਾਰਾਂ ਬੇਲੀਆਂ ਉਹਨੂੰ ਰੋਣ ਦੀ ਵਜ੍ਹਾ ਪੁੱਛੀ, ਪਰ ਉਹਨੇ ਕੁਝ ਨਾ ਦੱਸਿਆ। ਕੁਝ ਦੇਰ ਬਾਅਦ ਉਹ ਮਾਸਟਰ ਸਾਹਿਬ ਕਲਾਸ ਵਿੱਚ ਆਏ। ਖੈਰ ਏ ਤਾਹਿਰ ਪੁੱਤਰ? ਤਾਹਿਰ ਦੀਆਂ ਸੁਜੀਆਂ ਤੇ ਸੁਰਖ ਅੱਖਾਂ ਨੂੰ ਵੇਖ ਕੇ ਉਹਨਾਂ ਆਖਿਆ, ਸਰ ਜੀ, ਅੱਜ ਕੱਲ੍ਹ ਕਣਕਾਂ ਦੀਆਂ ਵਾਢੀਆਂ ਦਾ ਮੌਸਮ ਹੈ। ਬਾਰਿਸ਼ਾਂ ਨੇ ਸਾਡੀਆਂ ਤੇ ਪਿੰਡ ਦਿਆਂ ਲੋਕਾਂ ਦੀਆਂ ਫਸਲਾਂ ਨੂੰ ਬਰਬਾਦ ਕਰ ਛੱਡਿਆ ਹੈ। ਪਿੰਡ ਦੇ ਲੋਕਾਂ ਦੀਆਂ ਆਸਾਂ ਤੇ ਖੁਸ਼ੀਆਂ ਵਰਦੇ ਪਾਣੀ ਨਾਲ ਹੀ ਰੁੜ ਗਈਆਂ ਨੇ। ਅੱਜ ਵੀ ਮੀਂਹ ਜ਼ੋਰਾਂ ਵਿੱਚ ਏ। ਬਾਰੀ ਰਾਹੀਂ ਬੱਦਲਾਂ ਵੱਲ ਵੇਖਦਿਆਂ ਤੇ ਸਿਸਕੀਆਂ ਲੈਂਦਿਆਂ ਉਹਨੇ ਆਖਿਆ, ਤੇ ਮਾਸਟਰ ਸਾਹਿਬ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਤੇਰੇ ਦੁੱਖ ਦਾ ਮੈਨੂੰ ਡਾਢਾ ਅਹਿਸਾਸ ਹੈ ਤੇ ਮੈਂ ਅੰਦਰੋਂ ਟੋਟੇ ਹੋ ਗਿਆ ਵਾਂ। ਪਰ ਤਾਹਿਰ ਪੁੱਤਰ, ਤੇਰੀ ਗੱਲ ਮੈਨੂੰ ਗਰਮਾ ਰਹੀ ਏ, ਹੌਸਲਾ ਦੇ ਰਹੀ ਏ ਕਿ ਉਹ ਲੋਕ ਵੱਡੇ ਹੁੰਦੇ ਨੇ ਜਿਹੜੇ ਦੂਜਿਆਂ ਦਾ ਦੁੱਖ ਵੀ ਰੋਂਦੇ ਨੇ ਤੇ ਆਪਣੀ ਜ਼ਾਤ ਤੋਂ ਅਗਾਂਹ ਸੋਚਦੇ ਨੇ। ਇਹ ਕਹਿੰਦਿਆਂ ਮਾਸਟਰ ਸਾਹਿਬ ਇੱਕ ਕਰਬ ਨਾਲ ਕਲਾਸ ਦੇ ਇੱਕ ਪਾਸਿਓਂ ਟੁਰਦੇ ਦੂਜੇ ਪਾਸੇ ਚਲੇ ਗਏ। ਪਰ ਮਾਸਟਰ ਹੋਰਾਂ ਦੀ ਇਹ ਗੱਲ ਮੇਰੇ ਦਿਲ ਵਿੱਚ ਆਲਣਾ ਪਾ ਕੇ ਬਹਿ ਗਈ। ਤਾਹਿਰ ਮੈਨੂੰ ਬੜੇ ਚਿਰ ਤੋਂ ਨਹੀਂ ਸੀ ਮਿਲਿਆ। ਸੁਣਿਆ ਸੀ ਕਿ ਉਹ ਕਿਸੇ ਮਹਿਕਮੇ ਵਿੱਚ ਮੁਲਾਜ਼ਮ ਹੋ ਗਿਆ ਹੈ। ਇਹ ਟਵੈਟਾ ਤੇਰੇ ਕੋਲ ਆਈ ਪੁੱਤਰ? ਮਾਈ ਹੋਰਾਂ ਪੋਟਲੀ ਤੋਂ ਹੱਥ ਚੁੱਕਦਿਆਂ ਤੇ ਮੇਰਾ ਮੋਢਾ ਹਿਲਾਉਂਦਿਆਂ ਆਖਿਆ। ਖੈਰ ਏ ਮਾਂ ਜੀ? ਮੈਂ ਖਿਆਲਾਂ ਵਿੱਚੋਂ ਨਿਕਲਦਿਆਂ ਪੁੱਛਿਆ। ਖਬਰੇ ਕਿਉਂ ਅੱਜ ਮੈਂ ਬਾਰ-ਬਾਰ ਖਿਆਲਾਂ ਵਿੱਚ ਹੀ ਡੁੱਬਦਾ ਚਲਾ ਜਾ ਰਿਹਾ ਸਾਂ। ਔਤਰੀ ਸ਼ੂਗਰ ਜਾਨ ਨਹੀਂ ਛੱਡਦੀ। 2 ਘੁੱਟ ਪਾਣੀ ਪੀ ਲਈਏ ਤੇ ਪਿਸ਼ਾਬ ਆ ਜਾਂਦਾ ਏ। ਮਾਈ ਨੇ ਹੌਲੀ ਜੀ ਆਵਾਜ਼ ਵਿੱਚ ਆਖਿਆ। ਉਸਤਾਦ ਜੀ, ਜ਼ਰਾ ਵੈਗਨ ਰੋਕਣਾ। ਮਾਈ ਹੋਰਾਂ। ਮੈਂ ਗੱਲ ਅਧੂਰੀ ਕੀਤੀ ਪਰ ਡਰਾਈਵਰ ਸਮਝ ਗਿਆ। ਪੈਟਰੋਲ ਪੰਪ ਆਉਣ ਵਾਲਾ ਏ, ਉੱਥੇ ਗੱਡੀ ਰੋਕਣਾ ਵਾ, ਉਹਨੇ ਆਖਿਆ। ਤੇ ਫਿਰ ਕੁਝ ਦੇਰ ਬਾਅਦੋਂ ਉਹਨੇ ਗੱਡੀ ਪੈਟਰੋਲ ਪੰਪ ਉੱਤੇ ਰੋਕੀ। ਮਾਈ ਨੇ ਪੋਟਲੀ ਵੈਗਨ ਦੀਆਂ ਸੀਟਾਂ ਥੱਲੇ ਰੱਖੀ ਤੇ ਫਿਰ ਸੀਟਾਂ ਦਾ ਸਹਾਰਾ ਲੈਂਦਿਆਂ ਵੈਗਨ ਵਿੱਚੋਂ ਬਾਹਰ ਨਿਕਲੀ ਤੇ ਵਰਦੇ ਮੀਂਹ ਵਿੱਚ ਹੌਲੀ ਟੁਰਨਾ ਸ਼ੁਰੂ ਕਰ ਦਿੱਤਾ। ਇਸ ਮੰਜ਼ਰ ਪਾਰੋਂ ਮੈਂ ਅਜੀਬ ਕਿਸਮ ਦੇ ਦਬਾਅ ਹੇਠ ਆ ਗਿਆ। ਹਯਾਤੀ ਦੀ ਵੰਡ ਨਜ਼ਰਾਂ ਸਾਹਮਣੇ ਘੁੰਮਣ ਲੱਗ ਪਈ। ਇਹਦਾ ਮੁੱਢ ਹੋਵੇ ਜਾਂ ਅਖੀਰ, ਸਹਾਰਿਆਂ ਦੀ ਲੋੜ ਰਹਿੰਦੀ ਏ। ਕੁਝ ਦੇਰ ਤਾਈਂ ਵੈਗਨ ਵਿੱਚ ਸਵਾਰੀਆਂ ਖਾਮੋਸ਼ੀ ਨਾਲ ਬੈਠੀਆਂ ਰਹੀਆਂ। ਖੈਰ ਹੋਵੇ, ਮਾਈ ਹੋਰਾਂ ਚੋਖੀ ਦੇਰ ਹੀ ਲਾ ਦਿੱਤੀ ਏ। ਇੱਕ ਦਰਮਿਆਨੀ ਉਮਰ ਦੀ ਔਰਤ ਬੋਲੀ। ਇਸ ਬੁਢਾਪੇ ਵਿੱਚ ਕਿਸੇ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਸੀ। ਮਾਈ ਹੋਰਾਂ ਨੂੰ ਕੁਝ ਹੋ ਜਾਵੇ ਤੇ ਫੇਰ। ਇੱਕ ਬੰਦਾ ਬੋਲਿਆ। ਵਡੇਰੀਆਂ ਦੀ ਵੀ ਨੂੰਹਾਂ ਪੁੱਤਰਾਂ ਨਾਲ ਨਹੀਂ ਬਣਦੀ। ਕੱਪੜਿਆਂ ਦੀ ਪੋਟਲੀ ਚੁੱਕੀ ਤੇ ਇੱਕ ਘਰ ਤੋਂ ਦੂਜੇ ਘਰ। ਇੱਕ ਜਵਾਨ ਮੁੰਡਾ ਬੋਲਿਆ। ਵਡੇਰੇ ਕੀ ਕਰਨ? ਅੱਜ ਕੱਲ੍ਹ ਦੇ ਜਵਾਨਾਂ ਨੂੰ ਵੀ ਅੱਗ ਲੱਗੀ ਹੋਈ ਏ। ਨਾ ਉਹ ਸ਼ਰਮਾਂ ਤੇ ਨਾ ਉਹ ਹਯਾਵਾਂ। ਕੇਬਲਾਂ ਲੱਗੀਆਂ ਨੇ, ਕੀ ਨਹੀਂ ਵਿਖਾਇਆ ਜਾ ਰਿਹਾ। ਇੱਕ ਵਡੇਰੀ ਜ਼ਨਾਨੀ ਬੋਲੀ। ਸ਼ੁਕਰ ਏ ਮਾਈ ਹੋਰੀ ਆ ਰਹੇ ਨੇ। ਇੱਕ ਸਵਾਰੀ ਬੋਲੀ ਤੇ ਸਾਰੇ ਚੁੱਪ ਹੋ ਕੇ ਬਹਿ ਗਏ। ਮਾਈ ਗੱਡੀ ਵਿੱਚ ਸਵਾਰ ਹੋਈ ਤੇ ਗੱਡੀ ਚੱਲ ਪਈ। ਮਾਈ ਜੀ, ਤੁਸੀਂ ਇਕੱਲੇ ਸਫ਼ਰ ਕਰ ਰਹੇ ਹੋ, ਕਿਸੇ ਘਰ ਦੇ ਜੀ ਨੂੰ ਨਾਲ ਲੈ ਆਉਣਾ ਸੀ। ਮੈਂ ਆਖਿਆ। ਮੇਰਾ ਕੋਈ ਪੁੱਤਰ ਨਹੀਂ, 2 ਧੀਆਂ ਹੀ ਨੇ। ਉਹਨਾਂ ਨੂੰ ਆਪਣੇ ਨਾਲ ਕਿੱਥੇ ਖੱਜਲ ਕਰਦੀ ਫਿਰਾਂ। ਇੱਕ ਦਾ ਖਾਵੰਦ ਮਰ ਗਿਆ
ਤੇ ਉਹ 2 ਨਿਆਣੇ ਲੈ ਕੇ ਮੇਰੇ ਕੋਲ ਆ ਗਈ ਤੇ ਦੂਜੀ, ਅੱਛਾ ਚਲੋ ਜੋ ਅੱਲਾ ਨੂੰ ਮਨਜ਼ੂਰ ਏ। ਇਹ ਕਹਿੰਦਿਆਂ ਮਾਈ ਦੀ ਆਵਾਜ਼ ਭਰਾ ਗਈ ਤੇ ਗੱਡੀ ਵਿੱਚ ਬੈਠੀਆਂ ਸਵਾਰੀਆਂ ਵੀ ਖਾਮੋਸ਼ ਹੋ ਕੇ ਬਹਿ ਗਈਆਂ। ਉਹਨਾਂ ਦੀ ਤਸੱਲੀ ਜੋ ਹੋ ਗਈ ਸੀ। ਪੁੱਤਰਾ, ਮੇਰੇ ਵੱਲ ਵੇਖਦਿਆਂ ਮਾਈ ਨੇ ਆਖਿਆ ਤੇ ਫੇਰ ਹੰਝੂ ਘਿਰਦਿਆਂ ਚੁੱਪ ਹੋ ਗਈ। ਜੀ ਅੰਮਾ ਜੀ, ਮੈਂ ਆਖਿਆ। ਕੁਝ ਨਹੀਂ ਪੁੱਤਰ, ਬਸ ਐਵੇਂ ਹੀ। ਇਹ ਕਹਿੰਦਿਆਂ ਮਾਈ ਖਾਮੋਸ਼ ਹੋ ਗਈ। ਮੈਂ ਵੀ ਉਡੀਕਿਆ ਕਿ ਸਵਾਰੀਆਂ ਆਪਣੇ ਆਪਣੇ ਖਿਆਲਾਂ ਵਿੱਚ ਮਸਤ ਹੋ ਜਾਣ ਤੇ ਫੇਰ ਮਾਈ ਨਾਲ ਗੱਲ ਕਰਾਂ। ਡਰਾਈਵਰ ਨੇ ਵੈਗਨ ਦੀ ਰਫ਼ਤਾਰ ਤੇਜ਼ ਕਰ ਦਿੱਤੀ ਤੇ ਨਾਲੇ ਟੇਪ ਆਨ ਕਰ ਦਿੱਤੀ। ਕਾਫੀ ਦੇ ਇਹ ਬੋਲ ਸੁਣਾਈ ਦੇ ਰਹੇ ਸਨ। ਰੱਬਾ ਮੇਰੇ ਹਾਲ ਦਾ ਮਹਰਮ ਤੂੰ, ਅੰਦਰ ਤੂੰ ਹੈ ਬਾਹਰ ਤੂੰ ਹੈ, ਰੂਮ ਰੂਮ ਵਿੱਚ ਤੂੰ, ਤੂੰ ਹੈ ਤਾਨਾ ਤੂੰ ਹੈ ਬਾਨਾ, ਸਭ ਕੁਝ ਮੇਰਾ ਤੂੰ, ਕਹੇ ਹੁਸੈਨ ਫਕੀਰ ਨਿਮਾਣਾ, ਮੈਂ ਨਹੀਂ ਸਭ ਤੂੰ। ਮਾਈ ਦੀ ਗੱਲਬਾਤ ਤੇ ਕਾਫੀ ਦੇ ਬੋਲਾਂ ਨੇ ਤਬੀਅਤ ਵਿੱਚ ਉਦਾਸੀ ਭਰ ਦਿੱਤੀ ਤੇ ਇੱਕ ਅਜਿਹੀ ਕੈਫੀਅਤ ਦਾ ਸ਼ਿਕਾਰ ਕਰ ਦਿੱਤਾ ਜਿਹਦੇ ਵਿੱਚੋਂ ਨਿਕਲਣ ਨੂੰ ਜੀ ਨਹੀਂ ਕਰਦਾ ਤੇ ਬੰਦਾ ਇਹੋ ਹੀ ਚਾਹੁੰਦਾ ਹੈ ਕਿ ਉਹ ਬਸ ਆਪਣੇ ਆਪ ਵਿੱਚ ਹੀ ਗਵਾਚਾ ਰਹੇ। ਮਾਈ ਦੀ ਅਧੂਰੀ ਗੱਲ ਨੇ ਮੈਨੂੰ ਪੂਰੀ ਤਰ੍ਹਾਂ ਬੇਨਿਆਜ਼ ਨਾ ਹੋਣ ਦਿੱਤਾ ਤੇ ਉਦਾਸ ਕੈਫੀਅਤ ਵਿੱਚ ਜਾਣਕਾਰੀ ਦੀ ਖਾਹਿਸ਼ ਵੀ ਜ਼ਿੰਦਾ ਰਹੀ। ਮਾਂ ਜੀ, ਮੈਂ ਹੌਲੀ ਜੀ ਬੋਲਿਆ ਤੇ ਮਾਂ ਹੋਰਾਂ ਨੇ ਪੋਟਲੀ ਵੱਲੋਂ ਨਜ਼ਰਾਂ ਹਟਾ ਕੇ ਮੇਰੇ ਵੱਲ ਵੇਖਿਆ। ਖੈਰ ਏ ਪੁੱਤਰਾ? ਮਾਂ ਜੀ, ਕੁਝ ਚਿਰ ਪਹਿਲਾਂ ਤੁਸੀਂ ਗੱਲ ਕਰਦੇ ਕਰਦੇ ਖਾਮੋਸ਼ ਹੋ ਗਏ ਸੋ। ਮੈਂ ਮਾਈ ਨੂੰ ਪੁੱਛਿਆ। ਪੁੱਤਰਾ, ਕੋਈ ਜ਼ਰੂਰੀ ਵੀ ਤੇ ਨਹੀਂ ਹੁੰਦਾ ਕਿ ਆਪਣੀ ਹਰ ਗੱਲ ਦੂਜੇ ਨੂੰ ਦੱਸੀ ਜਾਵੇ। ਜ਼ੁਬਾਨ ਨੂੰ ਕੰਟਰੋਲ ਨਾ ਕੀਤਾ ਜਾਵੇ ਤੇ ਬੰਦੇ ਨੂੰ ਭੰਡ ਛੱਡਦੀ ਏ। ਮਾਈ ਦੀ ਗੱਲਬਾਤ ਤੋਂ ਮਹਿਸੂਸ ਹੁੰਦਾ ਸੀ ਕਿ ਉਹ ਪੁਰਾਣੇ ਵੇਲੇ ਦੀਆਂ ਕੋਈ 4 ਜਮਾਤਾਂ ਪੜ੍ਹੀ ਹੋਈ ਏ। ਮਾਂ ਜੀ, ਗੱਲ ਇਹ ਵੇ ਕਿ ਕੁਝ ਦੇਰ ਬਾਅਦ ਗੱਡੀ ਬੱਸ ਸਟਾਪ ਉੱਤੇ ਪਹੁੰਚ ਜਾਵੇਗੀ। ਤੁਸੀਂ ਆਪਣੀ ਮੰਜ਼ਿਲ ਵੱਲ ਤੇ ਮੈਂ ਆਪਣੀ ਮੰਜ਼ਿਲ ਵੱਲ ਟੁਰ ਜਾਵਾਂਗਾ। ਇੰਜ ਹੀ ਇਨਸਾਨ ਇੱਕ ਦੂਜੇ ਨੂੰ ਮਿਲਦੇ ਤੇ ਵਿਛੜਦੇ ਚਲੇ ਆ ਰਹੇ ਨੇ। ਵਿਛੋੜਾ ਤੇ ਮੁਕੱਦਰ ਏ ਤੇ ਕੀ ਫਰਕ ਪੈਂਦਾ ਏ ਕਿ ਇੱਕ ਦੂਜੇ ਦੇ ਦੁੱਖ ਦਰਦ ਵੰਡਾ ਲੈ ਜਾਣ। ਤੇਰੀਆਂ ਗੱਲਾਂ ਬਿਲਕੁਲ ਉਸ ਬਾਊ ਵਰਗੀਆਂ ਨੇ ਜਿਹੜਾ ਹਾਊਸਿੰਗ ਦੇ ਮਹਿਕਮੇ ਵਿੱਚ ਲੱਗਾ ਹੋਇਆ ਸੀ। ਉਹਦੀਆਂ ਗੱਲਾਂ ਵੀ ਸੋਹਣੀਆਂ ਸਨ ਤੇ ਉਹ ਆਪ ਵੀ ਅੰਦਰੋਂ ਇੰਨਾ ਹੀ ਸੋਹਣਾ ਸੀ। ਕਿਸੇ ਅੱਲਾ ਦੀ ਬੰਦੀ ਨੇ ਉਹਨੂੰ ਜੰਮਿਆ ਸੀ। ਉਹ ਤੇ ਕਿਸੇ ਸਿੱਪੀ ਦਾ ਮੋਤੀ ਸੀ। ਮਾਂ ਜੀ, ਉਹ ਬਾਊ ਤੁਹਾਨੂੰ ਕਿੱਥੇ ਮਿਲਿਆ ਸੀ? ਮੈਂ ਤਜੱਸਸ ਨਾਲ ਪੁੱਛਿਆ। ਮਿਲਿਆ ਤੇ ਉਹ ਮੈਨੂੰ ਘਰ ਹੀ ਸੀ। ਸੋਚਦਿਆਂ, ਗੱਲ ਸੁਣ ਪੁੱਤਰਾ। ਮੈਂ ਆਪਣੀ ਸਾਰੀ ਤਵੱਜੋ ਮਾਈ ਵੱਲ ਕਰ ਦਿੱਤੀ। ਬੈੜੇ ਚੰਗੇ ਵੇਲੇ ਦਾ ਕੋਈ ਪਤਾ ਨਹੀਂ ਲੱਗਦਾ, ਇਹ ਕਦੋਂ ਆ ਜਾਵੇ। ਮੇਰੀਆਂ 2 ਧੀਆਂ ਸਨ। ਬਹੁ ਖੁਸ਼ਹਾਲ ਤੇ ਨਹੀਂ ਸੀ, ਪਰ ਟੁੱਕਰ ਪਾਣੀ ਸੋਹਣਾ ਚੱਲ ਰਿਹਾ ਸੀ। ਮੇਰੇ ਖਾਵੰਦ ਨੇ ਹਾਊਸਿੰਗ ਤੋਂ ਕਰਜ਼ਾ ਮਨਜ਼ੂਰ ਕਰਵਾ ਕੇ ਰਹਿਣ ਸਹਿਣ ਲਈ ਘਰ ਤਾਮੀਰ ਕਰਵਾ ਲਿਆ। ਉਹ ਕੁਝ ਅਰਸੇ ਬਾਅਦੋਂ ਬਿਮਾਰੀ ਨਾਲ ਮਰ ਗਿਆ। ਬਹੁਤਾ ਵੇਲਾ ਨਾ ਗੁਜ਼ਰਿਆ ਤੇ ਮੇਰਾ ਦਮਾਦ ਵੀ ਚੱਲ ਵਸਿਆ ਤੇ ਮੇਰੀ ਧੀ 2 ਨਿਆਣਿਆਂ ਨਾਲ ਮੇਰੇ ਘਰ ਆ ਗਈ। ਦਾਲ ਰੋਟੀ ਚੱਲਣੀ ਔਖੀ ਹੋ ਗਈ ਤੇ ਮਹਿਕਮਾ ਹਾਊਸਿੰਗ ਦੀਆਂ ਕਿਸ਼ਤਾਂ ਦੇਣੀਆਂ ਸਾਡੇ ਲਈ ਮੁਮਕਿਨ ਨਾ ਰਹੀਆਂ। ਦੂਜੀ ਧੀ ਦੇ ਤੇ ਘਰ ਬੈਠੇ ਸਿਰ ਵਿੱਚ ਚਿੱਟੇ ਵਾਲ ਆ ਗਏ ਨੇ। ਮਾਈ ਚੁੱਪ ਹੋ ਗਈ ਤੇ ਕੁਝ ਦੇਰ ਮੈਂ ਵੀ ਚੁੱਪ ਰਿਹਾ। ਮਾਈ ਜੀ, ਕਿਸ਼ਤਾਂ ਦਾ ਕੀ ਬਣਿਆ? ਮਹਿਕਮੇ ਵਾਲਿਆਂ ਤੁਹਾਨੂੰ ਪਰੇਸ਼ਾਨ ਕੀਤਾ ਹੋਣਾ ਹੈ? ਮੈਂ ਪੁੱਛਿਆ। ਅਦਾਲਤ ਵਿੱਚ ਸਾਡੇ ਖਿਲਾਫ ਫੈਸਲਾ ਹੋ ਗਿਆ, ਪਰ ਉਹਨੇ ਪਰੇਸ਼ਾਨੀ ਤੋਂ ਬਚਾ ਲਿਆ। ਕਿੰਨੇ? ਮੈਂ ਪੁੱਛਿਆ। ਇਹੋ ਹੀ ਗੱਲ ਤੇ ਤੈਨੂੰ ਦੱਸਣੀ ਏ। ਅਦਾਲਤ ਦਾ ਬੈਲਫ, ਹਾਊਸਿੰਗ ਦਾ ਇੱਕ ਅਫਸਰ ਤੇ ਕੁਝ ਹੋਰ ਬੰਦੇ ਸਾਡੇ ਮਕਾਨ ਦਾ ਕਬਜ਼ਾ ਲੈਣ ਲਈ ਆਏ। ਮੈਂ ਉਹਨਾਂ ਨੂੰ ਆਪਣੇ ਘਰ ਦੀ ਬੈਠਕ ਵਿੱਚ ਬਿਠਾਇਆ। ਹਾਊਸਿੰਗ ਮਹਿਕਮੇ ਦਾ ਬਾਊ, ਕੀ ਦੱਸਾਂ ਮੈਂ ਤੈਨੂੰ ਪੁੱਤਰਾ, ਕੋਈ ਫਰਿਸ਼ਤਾ ਸੀ। ਜਦੋਂ ਮੈਂ ਉਹਨੂੰ ਆਪਣੇ ਹਾਲਾਤ ਦੱਸੇ ਤੇ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ। ਆਖਣ ਲੱਗਾ, ਤੁਹਾਨੂੰ ਆਪਣੇ ਹਾਲਾਤ ਦੱਸਣ ਦੀ ਲੋੜ ਨਹੀਂ। ਤੁਹਾਡੀ ਡਿਊਟੀ ਵਿੱਚੋਂ ਲੰਘ ਕੇ ਬੈਠਕ ਤਾਈਂ ਆਉਂਦਿਆਂ ਮੇਰੀਆਂ ਅੱਖਾਂ ਨੇ ਸਭ ਕੁਝ ਵੇਖ ਲਿਆ ਏ। ਫਿਰ ਬੈਲਫ ਨੂੰ ਆਖਣ ਲੱਗਾ, ਜੇ ਕਾਨੂੰਨ ਮੁਤਾਬਕ ਇਹ ਘਰ ਕਬਜ਼ੇ ਵਿੱਚ ਲਈਏ ਤੇ ਮਾਈ ਤੇ ਦੀਆਂ ਧੀਆਂ ਕਿੱਥੇ ਜਾਣਗੀਆਂ? ਬੈਲਫ ਆਖਣ ਲੱਗਾ, ਅਸੀਂ ਤੇ ਕਾਨੂੰਨ ਹੱਥੋਂ ਮਜਬੂਰ ਹਾਂ, ਅਸੀਂ ਕੀ ਕਰ ਸਕਨੇ ਹਾਂ? ਸਾਡਾ ਕੰਮ ਹੁਕਮ ਦੀ ਤਾਮੀਲ ਕਰਨਾ ਹੈ। ਹਾਊਸਿੰਗ ਵਾਲਾ ਬਾਊ ਆਖਣ ਲੱਗਾ, ਠੀਕ ਹੈ, ਅਸੀਂ ਸਰਕਾਰ ਦੇ ਬੰਦੇ ਹਾਂ, ਪਰ ਸਾਡੇ ਅੰਦਰ ਵੀ ਇੱਕ ਦਿਲ ਧੜਕਦਾ ਹੈ। ਇਹੋ ਜਿਹੇ ਮਕਾਨਾਂ ਦੇ ਕਬਜ਼ੇ ਮੈਂ ਨਹੀਂ ਕਰਾ ਸਕਦਾ। ਬੈਲਫ ਆਖਣ ਲੱਗਾ, ਸਰਕਾਰ ਸਾਡੀ ਪੁੱਛ ਕਰੇਗੀ। ਬਾਊ ਆਖਣ ਲੱਗਾ, ਉਹਨਾਂ ਦੀ ਪੁੱਛ ਤੇ ਅੱਜ ਤੀਕ ਨਹੀਂ ਹੋਈ, ਜਿਹੜੇ ਜੋਕਾਂ ਵਾਂਗੂ ਧਰਤੀ ਦਾ ਖੂਨ ਚੂਸ ਰਹੇ ਨੇ। ਬੈਲਫ ਆਖਣ ਲੱਗਾ, ਬਾਊ ਜੀ ਤੁਸੀਂ ਜਜ਼ਬਾਤੀ ਹੋ ਗਏ ਹੋ। ਸਰਕਾਰ ਦੇ ਬੰਦਿਆਂ ਨੂੰ ਆਪਣੀ ਸਰਕਾਰੀ ਡਿਊਟੀ ਨਿਭਾਣੀ ਚਾਹੀਦੀ ਏ। ਬਾਊ ਆਖਣ ਲੱਗਾ, ਭਾਈ ਬੈਲਫ
ਇਸ ਕਬਜ਼ੇ ਨੂੰ ਕੁਝ ਦਿਨਾਂ ਲਈ ਮੁਲਤਵੀ ਕਰ ਦਈਏ ਤੇ ਨਾਲੇ ਯਾਰ ਜ਼ਰਾ ਆਪਣੇ ਅੰਦਰ ਵੀ ਝਾਤੀ ਮਾਰ, ਤੇਰਾ ਦਿਲ ਵੀ ਇਹੋ ਹੀ ਚਾਹੁੰਦਾ ਏ। ਬੈਲਫ ਆਖਣ ਲੱਗਾ, ਬਾਊ ਜੀ ਗੱਲ ਤੇ ਤੁਹਾਡੀ ਠੀਕ ਏ, ਪਰ ਜਵਾਬ ਤਲਵੀ ਹੋਵੇਗੀ। ਬਾਊ ਆਖਣ ਲੱਗਾ, ਤੂੰ ਫਿਕਰ ਨਾ ਕਰ, ਉਹ ਮੈਂ ਭੁਗਤ ਲਵਾਂਗਾ। ਫਿਰ ਉਹ ਸਾਰੇ ਸਰਕਾਰੀ ਬੰਦੇ ਮੇਰੇ ਘਰ ਦਾ ਕਬਜ਼ਾ ਲੈਣ ਦੀ ਬਜਾਏ ਵਾਪਸ ਟੁਰ ਗਏ। ਉਹ ਦੁਬਾਰਾ ਨਾ ਆਏ? ਮੈਂ ਪੁੱਛਿਆ। ਉਹ ਹਾਊਸਿੰਗ ਵਾਲੇ ਬਾਊ ਨੇ ਸਾਰੀ ਗੱਲ ਮਹਿਕਮੇ ਦੇ ਵਕੀਲ ਨੂੰ ਦੱਸੀ, ਜਿਨੇ ਇਹ ਗੱਲ ਇੱਕ ਅਮੀਰ ਸਖੀ ਦਿਲ ਇਨਸਾਨ ਨੂੰ ਚਿੱਠੀ ਰਾਹੀਂ ਲਿਖੀ, ਜਿਨੇ ਇਹ ਸਾਰੀ ਦਾਸਤਾਨ ਸੁਣ ਕੇ ਐਸੇ ਸਾਰੇ ਲੋਕਾਂ ਦੇ ਕਰਜ਼ੇ ਅਦਾ ਕਰ ਦਿੱਤੇ ਜਿਹੜੇ ਮਜਬੂਰੀ ਪਾਰੋਂ ਕਰਜ਼ੇ ਅਦਾ ਕਰਨ ਦੇ ਕਾਬਿਲ ਨਹੀਂ ਸਨ। ਉਸ ਸਖੀ ਇਨਸਾਨ ਨਾਲ ਤੇ ਹਾਊਸਿੰਗ ਦੇ ਬਾਊ ਨਾਲ ਮੁਲਾਕਾਤ ਹੋ ਸਕਦੀ ਏ? ਸਖੀ ਇਨਸਾਨ ਨਾਲ ਤੇ ਮੇਰੀ ਮੁਲਾਕਾਤ ਨਹੀਂ ਹੋਈ, ਹਾਊਸਿੰਗ ਵਾਲੇ ਬਾਊ ਨਾਲ ਮੁਲਾਕਾਤ ਹੋ ਸਕਦੀ ਏ। ਉਸ ਬਾਊ ਦਾ ਨਾਂ ਕੀ ਏ? ਮੈਂ ਪੁੱਛਿਆ ਤੇ ਮਾਈ ਸੋਚਣ ਲੱਗ ਪਈ। ਮੈਨੂੰ ਚੇਤਾ ਨਹੀਂ ਆਉਂਦਾ ਪਿਆ। ਵੈਸੇ ਮੈਂ ਕੱਲ ਹਾਊਸਿੰਗ ਦੇ ਦਫ਼ਤਰ ਜਾਣਾ ਏ, ਕੱਲ 10 ਵਜੇ ਤੂੰ ਵੀ ਉੱਥੇ ਆ ਜਾਵੀਂ, ਬਾਊ ਨਾਲ ਤੇਰੀ ਮੁਲਾਕਾਤ ਹੋ ਜਾਵੇਗੀ। ਮਾਂ ਜੀ, ਹਾਊਸਿੰਗ ਦੇ 2 ਦਫ਼ਤਰ ਨੇ, ਹਾਊਸਿੰਗ ਐਂਡ ਫਿਜ਼ੀਕਲ ਡਿਪਾਰਟਮੈਂਟ ਤੇ ਹਾਊਸਿੰਗ ਐਂਡ ਫਾਈਨਾਂਸ ਕਾਰਪੋਰੇਸ਼ਨ। ਮੈਂ ਵਜ਼ਾਹਤ ਕੀਤੀ। ਜਿੱਥੇ ਕਰਜ਼ੇ ਹੁੰਦੇ ਨੇ, ਉਹਨੇ ਆਖਿਆ। ਅੱਛਾ, ਹਾਊਸਿੰਗ ਐਂਡ ਫਾਈਨਾਂਸ ਕਾਰਪੋਰੇਸ਼ਨ ਦੇ ਦਫ਼ਤਰ, ਮੈਂ ਜ਼ਰੂਰ ਆਵਾਂਗਾ। ਇਹ ਕਹਿ ਕੇ ਬਾਰੀ ਰਾਹੀਂ ਵੇਖਿਆ। ਹੁਣ ਮੀਂਹ ਥੰਮ ਚੁੱਕਿਆ ਸੀ ਤੇ ਠੰਡੀ ਹਵਾ ਚੱਲ ਰਹੀ ਸੀ। ਫਿਰ ਕੁਝ ਵੇਲਾ ਗੁਜ਼ਰਨ ਪਾਰੋਂ ਗੁਜਰਾਂ ਵਾਲਾ ਆ ਗਿਆ। ਮੈਂ ਮਾਈ ਨੂੰ ਸਲਾਮ ਕੀਤੀ ਤੇ ਕੱਲ ਦਫ਼ਤਰ ਵਿੱਚ ਆਉਣ ਦਾ ਚੇਤਾ ਕਰਾ ਕੇ ਘਰ ਨੂੰ ਰਵਾਨਾ ਹੋ ਗਿਆ। ਅਗਲੇ ਦਿਨ ਮੈਂ ਹਾਊਸਿੰਗ ਐਂਡ ਫਾਈਨਾਂਸ ਕਾਰਪੋਰੇਸ਼ਨ ਦੇ ਦਫ਼ਤਰ ਪਹੁੰਚਿਆ। ਸਲਾਮ ਮਾਂ ਜੀ, ਮੈਂ ਮਾਈ ਹੋਰਾਂ ਨੂੰ ਵੇਖਦਿਆਂ ਆਖਿਆ। ਅੱਲਾ ਲੰਮੀ ਹਯਾਤੀ ਕਰੀ। ਚੱਲ ਪੁੱਤਰਾ ਚੱਲ, ਮੈਂ ਤੈਨੂੰ ਬਾਊ ਹੋਰਾਂ ਨਾਲ ਮਿਲਾਵਾਂ। ਮੈਂ ਵੀ ਹੁਣੇ ਹੀ ਪਹੁੰਚੀ ਹਾਂ। ਮੈਨੂੰ ਪਤਾ ਚੱਲਿਆ ਹੈ ਕਿ ਬਾਊ ਹੋਰੀ ਕਮਰੇ ਵਿੱਚ ਹੀ ਨੇ। ਮਾਈ ਨੇ ਆਖਿਆ ਤੇ ਫਿਰ ਅਸੀਂ ਦੋਵੇਂ ਬਾਊ ਦੇ ਕਮਰੇ ਵਿੱਚ ਪਹੁੰਚੇ ਤੇ ਬਾਊ ਮੈਨੂੰ ਮਾਈ ਨਾਲ ਵੇਖ ਕੇ ਹੈਰਾਨ ਹੋਇਆ। ਕਿੱਥੇ ਹੋਣਾ ਹੈ ਯਾਰ, ਤੂੰ ਤੇ ਕਦੀ ਮਿਲਿਆ ਹੀ ਨਹੀਂ। 30 ਵਰ੍ਹੇ ਬੀਤ ਗਏ ਨੇ, ਉਂਝ ਦਾ ਉਂਝ ਹੀ ਹੈ ਸਾਬਰ ਯਾਰ, ਕੋਈ ਫਰਕ ਨਹੀਂ ਪਿਆ ਤੈਨੂੰ। ਇਹ ਕਹਿੰਦਿਆਂ ਉਹਨੇ ਖੁਸ਼ੀ ਨਾਲ ਹੱਥ ਵਧਾਇਆ। ਮੈਂ ਉਹਦੇ ਨਾਲ ਹੱਥ ਮਿਲਾਇਆ ਪਰ ਉਹਨੂੰ ਪਹਿਚਾਣ ਨਾ ਸਕਿਆ। ਲੱਗਦਾ ਹੈ ਤੂੰ ਮੈਨੂੰ ਪਹਿਚਾਣਿਆ ਨਹੀਂ। ਸਕੂਲ ਦਾ ਜ਼ਮਾਨਾ ਵੀ ਇੱਕ ਖਾਬ ਲੱਗਦਾ ਹੈ ਯਾਰ। ਸਾਬਰ ਜ਼ਰਾ ਗੋਹ ਨਾਲ ਮੇਰੇ ਵੱਲ ਵੇਖ, ਉਹਨੇ ਆਖਿਆ। ਮੈਂ ਉਹਦੇ ਵੱਲ ਗੋਹ ਨਾਲ ਵੇਖਿਆ। ਉਹਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਰਹੇ ਸਨ, ਜਿਹੜੇ ਮੈਨੂੰ 9ਵੀਂ ਕਲਾਸ ਵਿੱਚ ਲੈ ਗਏ, ਜਦੋਂ ਮਾਸਟਰ ਸਾਹਿਬ ਕਹਿ ਰਹੇ ਸਨ ਕਿ ਦੂਜਿਆਂ ਦਾ ਦੁੱਖ ਰੋਵਣ ਵਾਲੇ ਲੋਕ ਹੀ ਵੱਡੇ ਲੋਕ ਹੁੰਦੇ ਨੇ, ਜਿਹੜੇ ਆਪਣੀ ਜ਼ਾਤ ਤੋਂ ਅਗਾਂਹ ਸੋਚਦੇ ਨੇ। ਤਾਹਿਰ, ਮੈਂ ਜੋਸ਼ ਨਾਲ ਪੁਕਾਰਿਆ ਤੇ ਉਹਦੇ ਗਲੇ ਲੱਗਦਿਆਂ ਹੀ ਹੈਰਤ ਦੇ ਸਮੁੰਦਰ ਵਿੱਚ ਜਾ ਡਿੱਗਿਆ, ਜਿੱਥੇ ਦੁੱਖ ਦੀਆਂ ਡੂੰਘਾਈਆਂ ਵੀ ਸਨ ਤੇ ਮੋਤੀ ਜੰਮਦੀਆਂ ਸਿੱਪੀਆਂ ਵੀ। ਪਰ ਹੁਣ ਇੱਕ ਵੱਡਾ ਮੋਤੀ ਮੇਰੀ ਨਜ਼ਰਾਂ ਦੇ ਸਾਹਮਣੇ ਸੀ, ਸਿੱਪੀ ਦਾ ਮੋਤੀ। ਲੰਘਦੇ ਵੇਲੇ ਨੇ ਉਹਦੀ ਚਮਕ ਵਿੱਚ ਹੋਰ ਵੀ ਵਾਧਾ ਕਰ ਦਿੱਤਾ ਸੀ।